ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਖਾਸ ਖਬਰਾਂ ਦਾ, ਕੁਝ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਈ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਰਮਨ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੇ ਵੱਲ ਵਧਾਂਗੇ। ਭਾਰਤ ਦੇ ਲੀਡਰ ਜਦੋਂ ਗੱਲਬਾਤ ਕਰਦੇ ਨੇ ਜਾਂ ਜਿਹੜੇ ਭਾਜਪਾ ਦੇ ਸਮਰਥਕ ਨੇ, ਕੁਝ ਲੋਕ ਤਾਂ ਉਹਨਾਂ ਲਈ ਭਗਤ ਲਫ਼ਜ਼ ਵੀ ਵਰਤਦੇ ਨੇ। ਚਲੋ ਖੈਰ, ਆਪਾਂ ਫਿਰ ਵੀ ਉਹਨਾਂ ਦਾ ਸਤਿਕਾਰ ਕਰ ਦਿੰਦੇ ਹਾਂ ਥੋੜਾ ਬਹੁਤ। ਉਹ ਗੱਲ ਕਰਦੇ ਨੇ ਕਿ ਇੰਡੀਆ ਬਹੁਤ ਛੇਤੀ 5ਵੀਂ ਵੱਡੀ ਆਰਥਿਕਤਾ ਬਣਨ ਜਾ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੰਕਾਂ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ 5ਵੀਂ ਤਾਂ ਬਣ ਗਿਆ, ਤੀਜੀ ਬਣ ਜਾਣਾ ਹੁਣ ਉਹਨੇ, ਕਿਉਂਕਿ ਜਰਮਨੀ ਤੇ ਜਾਪਾਨ ਨੂੰ ਵੀ ਪਛਾੜ ਦੇਣਾ। ਵਸੋਂ ਬਹੁਤ ਵੱਡੀ ਹੈ। ਪਰ ਇਹਦੇ ਨਾਲ ਨਾਲ ਉਹ ਕਦੇ ਵੀ ਖਾਮੀਆਂ ਦੇ ਬਾਰੇ, ਜਿਨ੍ਹਾਂ ਲਈਆਂ ਸਰਕਾਰਾਂ ਜ਼ਿੰਮੇਵਾਰ ਹੁੰਦੀਆਂ, ਉਹਨਾਂ ਤੇ ਕਦੇ ਵੀ ਗੱਲ ਨਹੀਂ ਕਰਦੇ। ਹੁਣ ਇੱਕ ਰਿਪੋਰਟ ਆਈ ਹੈ, ਜਿਸ ਰਿਪੋਰਟ ਦੀ ਚਰਚਾ ਦੀ ਰਾਇਟਰਸ, ਜਿਹੜੀ ਕਿ ਇੰਟਰਨੈਸ਼ਨਲ ਏਜੰਸੀ ਹੈ, ਉਹਨਾਂ ਨੇ ਵੀ ਰਿਪੋਰਟ ਕੀਤਾ ਹੈ। CNN, ਬਲੂਮਬਰਗ ਤੋਂ ਲੈ ਕੇ ਨਿਊਯਾਰਕ ਟਾਈਮਜ਼, ਦਾ ਟ੍ਰਿਬਿਊਨ ਜਾਂ ਹੋਰ ਵੀ ਜਿੰਨੀਆਂ ਵੱਡੀਆਂ ਵੈਬਸਾਈਟਸ ਨੇ, ਉਹਦੇ ਤੇ ਰਿਪੋਰਟ ਉਹ ਪਈ ਹੈ। ਤੇ ਜੇ ਤੁਸੀਂ ਉਸ ਰਿਪੋਰਟ ਨੂੰ ਪੜ੍ਹੋਗੇ ਤਾਂ ਤੁਹਾਨੂੰ ਬੜੀ ਹੈਰਾਨੀ ਹੋਊਗੀ ਕਿ ਆਹ ਹਾਲਾਤਾਂ ਦੇ ਵਿੱਚੋਂ ਦੇਸ਼ ਲੰਘ ਰਿਹਾ। ਦਿੱਲੀ ਰਾਜਧਾਨੀ ਹੈ ਇਸ ਮੁਲਕ ਦੀ, ਭਾਰਤ ਦੀ, ਉਹ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ। ਲਗਾਤਾਰ ਚੌਥੇ ਸਾਲ। ਇੱਕ ਏਅਰ ਕੁਆਲਿਟੀ ਇੰਡੈਕਸ ਹੈ, ਜਿਹੜਾ ਕਿ ਜਿਹਨੂੰ ਕਿ ਰਿਪੋਰਟ ਆਈ ਹੈ IQ ਏਅਰ ਦੀ ਰਿਪੋਰਟ ਆ ਉਹ। ਇਹ ਇੱਕ ਏਜੰਸੀ ਹੈ ਜਿਹੜੀ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਹਵਾ ਦੀ ਗੁਣਵੱਤਾ ਜਿਹੜੀ ਹੁੰਦੀ ਹੈ, ਏਅਰ ਕੁਆਲਿਟੀ ਇੰਡੈਕਸ ਜਿਹੜਾ ਉਹਨੂੰ ਮਾਪਦੀ ਹੈ। ਤੇ ਇਹਨਾਂ ਨੇ 100 ਜਿਹੜੇ ਸ਼ਹਿਰ ਨੇ ਉਹਨਾਂ ਦਾ ਸਰਵੇਖਣ ਕੀਤਾ। ਉਹਨਾਂ ਦੇ ਵਿੱਚੋਂ ਤਰ੍ਹਾਂ ਦੇ ਮਾਪੇ ਨੇ ਇਹਨਾਂ ਨੇ, ਕਣਕ ਕਿੱਥੇ ਧੂੜ ਜ਼ਿਆਦਾ, ਕਿੱਥੇ ਮਿੱਟੀ ਜ਼ਿਆਦਾ। 83 ਸ਼ਹਿਰ ਨੇ ਭਾਰਤ ਦੇ, 83 ਸ਼ਹਿਰ ਇਹਦੇ ਵਿੱਚ, ਇਸ ਰਿਪੋਰਟ ਦੇ ਵਿੱਚ, ਜਿਨ੍ਹਾਂ ਦੀ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਮਾੜੀ ਹੈ। ਹਰ ਸਾਲ ਨਹੀਂ, ਵਿਸ਼ਵ ਦੇ ਵਿੱਚ 9 ਮੌਤਾਂ ਜੇ ਹੁੰਦੀਆਂ ਨੇ, 10 ਮੌਤਾਂ, ਤਾਂ ਉਹਨਾਂ ਦੇ ਵਿੱਚੋਂ ਇੱਕ ਮੌਤ ਪ੍ਰਦੂਸ਼ਣ ਕਰਕੇ ਹੋ ਰਹੀ ਹੈ ਇਸ ਟਾਈਮ। ਸਾਰੀ ਦੁਨੀਆ ਦੇ ਵਿੱਚ ਮੈਂ ਗੱਲ ਕਰ ਰਿਹਾ, ਹਰ 10 ਮੌਤਾਂ ਦੇ ਮਗਰ ਇੱਕ ਮੌਤ ਪ੍ਰਦੂਸ਼ਣ ਕਰਕੇ ਹੋ ਰਹੀ ਹੈ। ਇਸ ਰਿਪੋਰਟ ਦੇ ਜਿਹੜੇ ਅੰਕੜੇ ਨੇ, ਇਹਦੇ ਨਾਲ ਨਾਲ ਜੇ ਤੁਸੀਂ ਹੋਰ ਇਹਦੇ ਬਾਰੇ ਤਫਸੀਲ ਦੇ ਵਿੱਚ ਜਾਓਗੇ ਤਾਂ ਇਹਨਾਂ ਨੇ ਦੱਸਿਆ ਕਿ ਦਿੱਲੀ ਜਿਹੜੀ ਹੈ ਉਹ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਹੈ ਇਸ ਵਾਰ। ਸਵਿਸ ਜਥੇਬੰਦੀ IQ ਏਅਰ, ਉਹਦੇ ਵੱਲੋਂ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਦੇ ਮੁਤਾਬਕ ਭਾਰਤ ਸਭ ਤੋਂ ਖਰਾਬ ਹਵਾ ਵਾਲੇ ਦੇਸ਼ਾਂ ਦੇ ਵਿੱਚੋਂ ਤੀਜੇ ਨੰਬਰ ਤੇ ਹੈ। ਪਹਿਲੇ ਨੰਬਰ ਤੇ ਬੰਗਲਾਦੇਸ਼ ਹੈ, ਗਵਾਂਢੀ ਨੇ ਇਹਨਾਂ ਦੇ। ਦੂਜੇ ਨੰਬਰ ਤੇ ਪਾਕਿਸਤਾਨ ਹੈ। ਤੇ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹਰ ਸਾਲ ਦੁਨੀਆ ਦੇ ਵਿੱਚ ਲਗਭਗ 70 ਲੋਕ ਅਜਿਹੇ ਨੇ ਜਿਹੜੇ ਸਮੇਂ ਤੋਂ ਪਹਿਲਾਂ ਮਰ ਜਾਂਦੇ ਨੇ। ਮਤਲਬ ਉਹਨਾਂ ਨੂੰ ਕੋਈ, ਉਹਨਾਂ ਦੀ ਮੌਤ ਨਹੀਂ ਹੁੰਦੀ ਕਿਸੇ ਤਰੀਕੇ ਨਾਲ, ਪਰ ਉਹ ਹਵਾ ਦੇ ਵਿੱਚ ਦਮਾ ਹੋਣ ਕਰਕੇ, ਕੈਂਸਰ ਹੋਣ ਕਰਕੇ, ਸਟ੍ਰੋਕ ਹੋਣ ਕਰਕੇ, ਫੇਫੜਿਆਂ ਦੀਆਂ ਬਿਮਾਰੀਆਂ ਹੋਣ ਕਰਕੇ, ਕਈ ਤਰ੍ਹਾਂ ਦੇ ਹੋਰ ਕਾਰਨ ਕਰਕੇ ਉਹਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਪਹਿਲਾਂ ਹੀ ਉਹ ਪ੍ਰਦੂਸ਼ਣ ਉਹਨਾਂ ਦੀਆਂ ਜਾਨਾਂ ਨੂੰ ਲੈ ਲੈਂਦਾ। ਹੁਣ ਤੁਸੀਂ ਦੇਖੋ ਕਿ ਇੱਥੇ ਤੁਸੀਂ ਦਿੱਲੀ ਦਾ ਮਾਡਲ ਤਾਂ ਪੰਜਾਬ ਦੇ ਵਿੱਚ ਵੀ ਵੇਚਿਆ ਗਿਆ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਅਰਵਿੰਦ ਕੇਜਰੀਵਾਲ ਸਾਹਿਬ ਨੇ, ਇਨਕਲਾਬੀ ਸਰਕਾਰ ਹੈ। ਤੇ ਜੇ ਉੱਥੋਂ ਦਾ ਜੇ ਆਪਾਂ ਦੇਖੀਏ, ਦਿੱਲੀ ਨਾ ਇੱਕ UT ਹੈ ਤੇ UT ਦੇ ਵਿੱਚ ਉਹ ਪੂਰੀ ਸਰਕਾਰ ਨਹੀਂ ਹੈ। ਉੱਥੇ ਕੁਛ ਕੁ ਮਹਿਕਮੇ ਕੇਂਦਰ ਕੋਲੇ ਨੇ, ਕੁਛ ਕੁ ਮਹਿਕਮੇ ਜਿਹੜੀ ਉੱਥੋਂ ਦੀ ਸਰਕਾਰ ਵਿਧਾਨ ਸਭਾ ਦੀ ਹੈ ਉਹਦੇ ਕੋਲੇ ਆ। ਹੁਣ ਕੇਂਦਰ ਦਾ ਹੱਥ ਇੰਨਾ ਕੁੱਤੇ ਆ ਉੱਥੇ ਕਿ ਕਈ ਲੋਕ ਕਹਿੰਦੇ ਕਿ ਇੱਥੇ ਫਿਰ ਤੁਸੀਂ ਵਿਧਾਨ ਸਭਾ ਰੱਖ ਕੇ ਕਰਾਉਣਾ ਹੀ ਕੀ ਹੈ। ਤੁਸੀਂ ਇਹਨੂੰ ਸਿੱਧੇ ਹੀ UT ਬਣਾ ਦਿਓ। ਚੰਡੀਗੜ੍ਹ ਵਾਂਗੂ ਇੱਥੇ ਨਾ ਕੋਈ ਵਿਧਾਨ ਸਭਾ ਹੋਊਗੀ, ਇੱਥੋਂ ਦਾ MP ਚੁਣ ਲਿਆ ਕਰੋ, ਜਦੋਂ ਉੱਥੋਂ ਦੀ ਸਰਕਾਰ ਨੂੰ ਤੁਸੀਂ ਪਾਵਰਾਂ ਹੀ ਨਹੀਂ ਦੇਣੀਆਂ। ਹੁਣ ਪਾਵਰਾਂ ਦਾ ਮਸਲਾ ਹੁੰਦਾ ਤੇ ਫਿਰ ਜਦੋਂ ਪੰਜਾਬ ਦੇ ਲੋਕ, ਪੰਜਾਬ ਦੇ MLA ਕਹਿੰਦੇ ਕਿ ਭਾਈ ਸਾਨੂੰ ਪਾਵਰਾਂ ਦਿਓ, ਇਹ ਕਹਿੰਦੇ ਨਹੀਂ, ਜਿਹੜੀ ਗੱਲ ਅਸੀਂ ਬੋਲੀ ਹੈ ਤੁਸੀਂ ਉਹ ਬੋਲਣੀ ਹੈ। ਤੇ ਜੇਕਰ ਤੁਸੀਂ ਉਹ ਤੋਂ ਬਾਹਰ ਬੋਲੇ ਜਾਂ ਜਿਹੜੀ ਅਸੀਂ ਨਾ ਬੋਲੀ
ਤਾਂ ਤੁਹਾਡੀ ਜਿਹੜੀ ਵਿਧਾਇਕੀ ਆ ਉਹਦੀ ਥਾਂ ਤੇ ਅਸੀਂ ਇੰਚਾਰਜ ਲਾ ਦਾਂਗੇ, ਤੁਸੀਂ ਕਾਗਜ਼ਾਂ 'ਚ ਐਮਐਲਏ ਰਹਿ ਜਾਓਗੇ, ਤੁਹਾਡੀ ਚੱਲਣੀ ਨਹੀਂ ਕਿਸੇ ਨੇ। ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਦੱਸ ਕੇ ਗਏ ਨਾ ਸਾਰੀ ਵਿਥਿਆ ਕਿ ਕਿਵੇਂ ਇਹਨਾਂ ਦੇ ਉੱਤੇ, ਇਹਨਾਂ ਦੇ ਵਿਧਾਇਕਾਂ ਉੱਤੇ ਪ੍ਰੈਸ਼ਰ ਹੈ ਕਿ ਜੇਕਰ ਤੁਹਾਡੇ ਹਲਕੇ 'ਚ ਵੋਟਾਂ ਘਟ ਗਈਆਂ ਤਾਂ ਫਿਰ ਹਿਸਾਬ ਲਾ ਲਿਓ ਆਪਦਾ, ਕਿ ਆ ਚੁਣਿਆ ਹੋਇਆ ਲੋਕਤੰਤਰ ਹੈ। ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਉਹਨਾਂ ਦੀ ਪਾਰਟੀ ਵੱਲੋਂ, ਔਰ ਇਹ ਪਹਿਲੀ ਵਾਰ ਨਹੀਂ ਹੈ, ਇਹ ਪਹਿਲੀ ਵਾਰ ਨਹੀਂ ਹੈ। ਕਾਂਗਰਸ ਦੇ ਵਿੱਚ ਵੀ ਆਈ ਹੈ, ਅਕਾਲੀ ਦਲ ਦੇ ਵਿੱਚ ਵੀ ਇਦਾਂ ਹੀ ਹੈ, ਭਾਜਪਾ ਦੇ ਵਿੱਚ ਵੀ ਇਦਾਂ ਹੀ ਹੈ। ਕਿਸੇ ਦੀ ਪੈਂਦੀ ਹੈ ਜ਼ਰੂਰਤ ਕਿਸੇ ਐਮਐਲਏ ਦੀ ਕਿ ਪਾਰਟੀ ਲਾਈਨ ਤੋਂ ਬਾਹਰ ਖੜ ਜੇ। ਹਾਂ, ਤੁਸੀਂ ਮਨਪ੍ਰੀਤ ਇਆਲੀ ਦੀ ਸਿਆਸਤ ਨਾਲ ਹੋ ਸਕਦਾ ਹੈ ਸਹਿਮਤ ਨਾ ਹੋਵੋ, ਪਰ ਉਹ ਬੰਦਾ ਅੜਿਆ ਕੁਛ ਮਾਮਲਿਆਂ ਤੇ ਅਕਾਲੀ ਦਲ ਦੇ ਨਾਲ। ਉਹ ਬੰਦੇ ਨੇ ਇੱਕ ਸਟੈਂਡ ਲਿਆ, ਉਹ ਕਹਿੰਦਾ ਇਕਬਾਲ ਝੁੰਦਾ ਦੀ ਕਮੇਟੀ ਦੀ ਰਿਪੋਰਟ ਤੇ ਗੌਰ ਹੋਣਾ ਚਾਹੀਦਾ। ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਸੀ ਕਿ ਬਾਦਲ ਦਲ ਨੂੰ ਲੀਡ ਤੋਂ ਪਾਸੇ ਕਰੋ, ਕੋਈ ਹੋਰ ਬੰਦਾ ਲਿਆਓ। ਉਹਨੇ ਕਹਿਤਾ ਵੀ ਗੌਰ ਹੋਣਾ ਚਾਹੀਦਾ। ਉਹ ਜਿਹੜੇ ਦੂਜੇ ਨੇੜਲੇ ਸੀਗੇ ਉਹਨਾਂ ਨੂੰ ਇਹ ਗੱਲਾਂ ਪਚੀਆਂ ਨਹੀਂ। ਆਪਾਂ ਦਿੱਲੀ ਦੇ ਪ੍ਰਦੂਸ਼ਣ ਵੱਲ ਹੀ ਦੁਬਾਰਾ ਆ ਜਾਈਏ। ਇੱਥੇ ਕੀ ਸਿਸਟਮ ਹੈ ਕਿ ਇਹ ਹੁਣ ਇਹ ਕਹਿੰਦੇ ਨੇ ਕਿ ਬਈ ਅਸੀਂ, ਭਾਜਪਾ ਕਹਿੰਦੀ ਹੈ ਕਿ ਭਾਜਪਾ ਦੇ ਸਮਰਥਕ ਸਵੇਰ ਤੋਂ ਲੱਗ ਜਾਂਦੇ ਆ, ਮੋਦੀ ਸਾਹਿਬ ਨੇ ਆਹ ਕਿਹਾ, ਮੋਦੀ ਸਾਹਿਬ ਨੇ ਆਹ ਕਿਹਾ, ਮੋਦੀ ਸਾਹਿਬ ਨੇ ਆਹ ਕਿਹਾ। ਦੁਨੀਆ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ 83 ਤੁਹਾਡੇ ਨੇ। ਸਭ ਤੋਂ ਵੱਧ ਪ੍ਰਦੂਸ਼ਿਤ ਤੁਹਾਡੀ ਰਾਜਧਾਨੀ ਹੈ, ਔਰ ਪਿਛਲੇ 1 ਸਾਲ ਤੋਂ ਨਹੀਂ, 2 ਸਾਲ ਤੋਂ ਨਹੀਂ, 3 ਸਾਲ ਤੋਂ ਨਹੀਂ, 4 ਸਾਲ ਤੋਂ। ਤੁਸੀਂ ਇਹ ਤਵੱਕੋਂ ਕਰ ਸਕਦੇ ਆ ਕਿ ਜਿਹੜਾ ਦੇਸ਼ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਹੋਵੇ, ਜਿਹੜਾ ਕਲੇਮ ਕਰਦਾ ਹੋਵੇ ਕਿ ਦੁਨੀਆ ਦੀ ਸਭ ਤੋਂ ਵੱਡੀ ਆਰਮੀ ਸਾਡੇ ਕੋਲੇ ਹੈ, ਅਮਰੀਕਾ, ਚੀਨ, ਰਸ਼ੀਆ ਤੋਂ ਬਾਅਦ, ਜਿਹੜਾ ਕਲੇਮ ਕਰਦਾ ਹੋਵੇ ਕਿ ਦੁਨੀਆ ਦੀ ਸਭ ਤੋਂ ਵੱਡੀ ਖਪਤ ਇੱਥੇ ਹੈ, ਦੁਨੀਆ ਦੇ ਸਭ ਤੋਂ ਵੱਡੇ ਬਿਜ਼ਨਸ ਇਨਵੈਸਟ ਕਰ ਰਹੇ ਨੇ ਇੰਡੀਆ ਦੇ ਵਿੱਚ, ਉਹਦੀ ਰਾਜਧਾਨੀ ਦਾ ਹਾਲ ਹੈ। ਔਰ ਇਹਦੇ ਨਾਲ ਨੇੜਲੇ ਜਿਹੜੇ ਗਵਾਂਢੀ ਨੇ ਉਹਨਾਂ ਦੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂਗੇ। ਪਾਕਿਸਤਾਨ ਦੇ ਵਿੱਚ ਵੀ ਹਾਲਾਤ ਮਾੜੇ ਨੇ, ਬੰਗਲਾਦੇਸ਼ ਦੇ ਵਿੱਚ ਵੀ ਹਾਲਾਤ ਮਾੜੇ ਨੇ, ਪਰ ਅਸਲ ਦੇ ਵਿੱਚ ਇਸ ਰਿਪੋਰਟ ਨੇ ਇਹ ਜ਼ਰੂਰ ਬਾਹਰ ਲਿਆ ਕੇ ਰੱਖ ਦਿੱਤਾ, ਲੋਕਾਂ ਦੇ ਮੂਹਰੇ ਐਕਸਪੋਜ਼ ਕਰ ਦਿੱਤਾ ਕਿ ਜੇਕਰ ਤੁਸੀਂ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਦੇਖੋਗੇ, ਹਾਂ, ਅੰਕੜਿਆਂ ਦੇ ਹਿਸਾਬ ਦੇ ਨਾਲ ਆਪਾਂ ਫੈਕਟ ਚੈੱਕ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ। ਫੈਕਟ ਚੈੱਕ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਚਰਚਾ ਕੀਤੀ ਸੀਗੀ ਕਿ ਜਿਹੜੀ ਇਹ ਕਲੇਮ ਕਰਦੇ ਨੇ, ਜਿਹੜੇ ਇਹਨਾਂ ਦੇ ਤਰ੍ਹਾਂ ਦੇ, ਉਹ ਕਲੇਮ ਕਿੱਥੇ ਝੂਠੇ ਪੈਂਦੇ ਨੇ, ਉਹ ਕਲੇਮ ਕਿਵੇਂ ਗਲਤ ਸਾਬਤ ਹੁੰਦੇ ਨੇ, ਉਹ ਕਲੇਮ ਕਿਵੇਂ ਜਿਹੜੀਆਂ ਇਹਨਾਂ ਦੀਆਂ ਦਾਅਵੇ ਨੇ, ਕਸੌਟੀਆਂ ਉਹਨਾਂ ਤੇ ਖਰੇ ਨਹੀਂ ਉਤਰਦੇ। ਉਹ ਬੇਸ਼ੱਕ ਦਾਅਵੇ ਕਰੀ ਜਾਣ। ਦਾਅਵੇ ਤਾਂ ਇਹਨਾਂ ਨੇ ਕੀਤੇ ਸੀਗੇ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। ਉਹੀ ਕਿਸਾਨ 2020 ਦੇ ਵਿੱਚ ਆ ਕੇ ਸੜਕਾਂ ਤੇ ਬਹਿ ਗਿਆ ਸੀ ਕਿ ਦੁੱਗਣੀ ਹੋ ਗਈ। ਇਹ ਕਹਿੰਦੇ ਸੀ ਰੇਲ ਦਾ ਵਿਸਥਾਰ ਕਰ ਦਿਆਂਗੇ। ਅੱਜ ਦੇਖ ਲਓ ਰੇਲਵੇ ਸਟੇਸ਼ਨ ਕਿੰਨੇ ਠੇਕੇ ਦੇਤੇ। ਇਹ ਕਹਿੰਦੇ ਸੀ ਬੰਦਰਗਾਹਾਂ ਦਾ ਵਿਸਥਾਰ ਕਰ ਦਿਆਂਗੇ। ਅੱਜ ਦੇਖ ਲਓ ਕਿੰਨੀਆਂ ਕੁ ਬੰਦਰਗਾਹਾਂ ਜਨਤਕ ਰਹਿ ਗਈਆਂ। ਕੋਈ ਅਡਾਨੀ ਨੇ ਲੈ ਲਈ, ਕੋਈ ਕਿਸੇ ਨੂੰ ਦੇਤੀ, ਕੋਈ ਕਿਸੇ ਨੂੰ ਦੇਤੀ। ਸੋ ਇਹ ਹਾਲਾਤ ਨੇ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ। ਔਰ ਕਈ ਜਿਹੜਾ ਇੱਕ ਕਰਤਵਿਆ ਪੱਥ ਹੈ, ਜਿੱਥੇ ਇੰਡੀਆ ਗੇਟ ਬਣਿਆ ਹੋਇਆ, ਜਾਂ ਜਿੱਥੋਂ ਆਪਾਂ ਲੋਕ ਸਭਾ ਨੂੰ ਜਾਂਦੇ ਹਾਂ, ਉੱਥੋਂ ਲੋਕ ਸਭਾ ਨੂੰ ਵੀ ਰਾਹ ਜਾਂਦੇ ਆ, ਉੱਥੇ ਮਾਰਨਿੰਗ ਵਾਕ ਕਰਨਾ ਵੀ ਬਹੁਤ ਔਖਾ ਲੋਕਾਂ ਦੇ ਲਈ। ਮਾਰਨਿੰਗ ਵਾਕ ਦੇ ਵਿੱਚ ਸਾਹ ਲੈਣਾ ਔਖਾ ਹੈ। ਤੁਸੀਂ ਦੇਖੋ ਕਿ ਜੇਕਰ ਸਵੇਰੇ 6-7 ਵਜੇ ਉੱਥੇ ਸਾਹ ਨਹੀਂ ਲਿਆ ਜਾਂਦਾ, ਤਾਂ 10-11 ਵਜੇ ਜਦੋਂ ਆਵਾਜਾਈ ਆਮ ਹੋ ਜਾਂਦੀ ਹੈ, ਜਦੋਂ ਲੋਕ ਕੰਮਾਂ ਕਾਰਾਂ ਨੂੰ ਨਿਕਲਦੇ ਨੇ, ਜਦੋਂ ਦਿੱਲੀ ਦੀਆਂ ਸੜਕਾਂ ਤੇ ਕਾਰਾਂ ਦਾ ਹੋਰ ਜਮਾਵੜਾ ਹੋ ਜਾਂਦਾ ਹੈ, ਤੇ ਕਈ ਘੰਟਿਆਂ ਦੇ ਜਾਮ ਲੱਗ ਜਾਂਦੇ ਆ, ਉਦੋਂ ਕੀ ਹਾਲਾਤ ਹੋਣਗੇ, ਉਦੋਂ ਲੋਕ ਕਿਵੇਂ ਸਾਹ ਲੈਂਦੇ ਹੋਣਗੇ। ਤੇ ਇਸੇ ਕਰਕੇ ਉਹ ਕਹਿੰਦੇ ਕਿ ਜਿਹੜੀਆਂ ਦਮੇ ਦੇ ਮਰੀਜ਼ ਨੇ, ਕੈਂਸਰ ਦੇ ਮਰੀਜ਼ ਨੇ, ਸਟ੍ਰੋਕ ਦੇ ਮਰੀਜ਼ ਨੇ, ਫੇਫੜੇ ਦੀਆਂ ਬਿਮਾਰੀਆਂ ਵਾਲੇ ਨੇ, ਉਹ ਇੱਥੇ ਨਾ ਜਾਓ। ਯਾਨੀ ਕਿ ਉਹਨਾਂ ਲਈ ਡੇਂਜਰ ਜ਼ੋਨ ਆ, ਉਹਨਾਂ ਲਈ ਇੱਥੇ ਲਾਲ ਲਕੀਰ ਹੈ ਜੇਕਰ ਲੋਕ ਇੱਥੇ ਜਾਂਦੇ ਨੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਅਕਾਲੀ ਦਲ ਦੀ। ਕੋਈ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਜਿਹੜੀ ਗੱਠਜੋੜ ਹੋਣੀ ਸੀ, ਉਹਦੇ ਬਾਰੇ ਹੁਣ ਖੜੋਤ ਵਾਲੀ ਸਥਿਤੀ ਬਣ ਗਈ ਹੈ। ਭਾਜਪਾ ਦੀ 14 ਮਾਰਚ ਨੂੰ ਹੋਈ ਮੀਟਿੰਗ ਦੇ ਵਿੱਚ ਪੰਜਾਬ ਯੂਨਿਟ ਨੂੰ ਸਾਰੀਆਂ 13 ਸੀਟਾਂ ਤੇ ਤਿਆਰੀ ਕਰਨ ਦੇ ਲਈ ਆਖ ਦਿੱਤਾ ਗਿਆ। ਚੋਣਾਂ ਦੇ ਐਲਾਨ ਤੋਂ ਮਗਰੋਂ ਵੀ ਕਿਸੇ ਤਰ੍ਹਾਂ ਦੀ ਕੋਈ ਦੋਵੇਂ ਧਿਰਾਂ ਦੇ ਵਿੱਚ ਨਜ਼ਦੀਕੀ ਨਜ਼ਰ ਨਹੀਂ ਆ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਮੁੱਚਾ ਫੋਕਸ ਪੰਜਾਬ ਬਚਾਓ ਯਾਤਰਾ ਉੱਤੇ ਕਰ ਦਿੱਤਾ ਹੈ। ਦਲ ਦੇ ਸੀਨੀਅਰ ਆਗੂ ਵੀ ਯਾਤਰਾ ਦੇ ਇਰਦ ਗਿਰਦ ਹੀ ਨਜ਼ਰ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਨੇ ਮਹਾਪੰਚਾਇਤ ਜਿਹੜੀ ਹੋਈ ਸੀ, ਉਹਦੇ ਵਿੱਚ ਭਾਜਪਾ ਦਾ ਚੋਣਾਂ ਦੇ ਵਿੱਚ ਵਿਰੋਧ ਕੀਤੇ ਜਾਣ ਦਾ ਜਿਹੜਾ ਪੈਂਤੜਾ ਲਿਆ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਵੱਡਾ ਅੜਿੱਕਾ ਬਣ ਗਿਆ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਵੋਟ ਬੈਂਕ ਕਿਸਾਨੀ ਹੈ। ਸੀਨੀਅਰ ਅਕਾਲੀ ਲੀਡਰ ਅੰਦਰੋਂ ਅੰਦਰੀ ਮੰਨਦੇ ਆ, ਪਰ ਮਸ਼ਵਰੇ ਵੀ ਦੇ ਰਹੇ ਆ ਕਿ ਭਾਜਪਾ ਤੋਂ ਕਿਸਾਨੀ ਅਤੇ ਬੰਦੀ ਸਿੰਘਾਂ ਦੇ ਮੁੱਦੇ ਤੇ ਕੁਝ ਵੀ ਹਾਸਲ ਕਰਨ ਤੋਂ ਬਿਨਾਂ ਕੀਤਾ ਗਿਆ ਸਮਝੌਤਾ ਪੁੱਠਾ ਵੀ ਪੈ ਸਕਦਾ ਹੈ।
ਆਪਾਂ ਬਹੁਤ ਸਾਰੀ ਚਰਚਾ ਕੀਤੀ ਹੈ ਇਸੇ ਮੰਚ ਦੇ ਉੱਤੇ, ਇਸੇ ਪ੍ਰੋਗਰਾਮ ਦੇ ਵਿੱਚ, ਕਿ ਬੰਦੀ ਸਿੰਘਾਂ ਦੇ ਮਾਮਲੇ ਤੇ ਰਾਜੋਆਣਾ ਦੇ ਮਾਮਲੇ, ਭਾਈ ਰਾਜੋਆਣਾ ਦੇ ਮਾਮਲੇ ਤੇ ਆਪਾਂ ਉਹਨਾਂ ਨੇ ਜਦੋਂ ਚਿੱਠੀਆਂ ਲਿਖੀਆਂ ਉਦੋਂ ਵੀ ਆਪਾਂ ਇਹ ਗੱਲ ਕਰਦੇ ਰਹੇ ਹਾਂ ਕਿ ਜਦੋਂ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਂ ਮੰਗਿਆ, ਉਹਨਾਂ ਨੇ ਸਮਾਂ ਨਹੀਂ ਦਿੱਤਾ ਕੇਂਦਰ ਸਰਕਾਰ ਨੇ। ਆਪਾਂ ਇਸ ਗੱਲ ਦੀ ਚਰਚਾ ਵੀ ਕੀਤੀ। ਜਦੋਂ ਜਥੇਦਾਰ ਕੌਂਕੇ ਦੀ ਰਿਪੋਰਟ ਆਈ, ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਉਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ, ਹਾਲਾਂਕਿ ਉਹ ਜਥੇਦਾਰ ਸਾਹਿਬ ਅਕਾਲੀ ਦਲ ਦੇ ਵਿੱਚ ਵੀ ਵਿਚਰਦੇ ਰਹੇ ਨੇ ਤੇ ਪੰਥਕ ਸਰਕਾਰ ਹੋਣ ਦਾ ਰੁਤਬਾ ਜਿਹੜਾ ਉਹ ਅਕਾਲੀ ਦਲ ਕੋਲੇ ਸੀ। ਹੋਰ ਕਿੰਨੇ ਹੀ ਮਾਮਲੇ ਨੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਸਟੈਂਡ ਨਹੀਂ, ਕੋਈ ਟਿੱਪਣੀ ਨਹੀਂ, ਕੋਈ ਕਮੈਂਟ ਨਹੀਂ, ਔਰ ਅਸੀਂ ਇਸ ਜਥੇਬੰਦੀ ਨੂੰ ਕਹਿੰਦੇ ਹਾਂ ਕਿ ਪੰਥਕ ਹੈ। ਅਕਾਲੀ ਲੀਡਰਾਂ ਨੇ, ਆਪਾਂ ਨਹੀਂ ਕਹਿ ਰਹੇ, ਅਕਾਲੀ ਲੀਡਰਾਂ ਨੇ ਇਹਨਾਂ ਦੇ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਜੇਕਰ ਬੰਦੀ ਸਿੰਘਾਂ ਦੇ ਮਾਮਲੇ ਤੇ, ਜੇਕਰ ਕਿਸਾਨੀ ਦੇ ਮਾਮਲੇ ਤੇ ਆਪਾਂ ਭਾਜਪਾ ਨਾਲ ਬਿਨਾਂ ਸ਼ਰਤ ਸਮਝੌਤਾ, ਜਿਹੜਾ ਕਿ 1995-96 ਦੇ ਵਿੱਚ ਕੀਤਾ ਸੀ, ਬਿਨਾਂ ਸ਼ਰਤ ਸਮਰਥਨ, ਉਦੋਂ ਵੀ ਮਸਲੇ ਬਹੁਤ ਸੀ। ਜਿਹੜੇ ਸਿਆਸੀ ਮਾਹਰ ਨੇ ਉਹ ਦੱਸਦੇ ਕਿ ਜਦੋਂ ਬਾਦਲ ਸਾਹਿਬ ਨੇ ਉਹਨਾਂ ਸਮਿਆਂ ਦੇ ਵਿੱਚ ਸਮਰਥਨ ਕੀਤਾ, ਉਦੋਂ ਵੀ ਪੰਜਾਬ ਦੇ ਮਾਮਲਿਆਂ ਤੇ ਭਾਜਪਾ ਦਾ ਸਟੈਂਡ ਸਪਸ਼ਟ ਕੀਤਾ ਜਾ ਸਕਦਾ ਸੀ। ਉਦੋਂ ਵੀ ਕਈ ਪੰਥ ਦੇ ਮੂਹਰੇ ਚੁਣੌਤੀਆਂ ਸੀ, ਪੰਜਾਬ ਦੇ ਮੂਹਰੇ ਚੁਣੌਤੀਆਂ ਸੀ। ਸੋ ਹੁਣ ਕੀ ਹੋਇਆ, ਹੁਣ ਇਹ ਕਹਿੰਦੇ ਕਿ ਪੁੱਠਾ ਪੈ ਜਾਊਗਾ, ਪ੍ਰਧਾਨ ਸਾਹਿਬ ਸੋਚ ਲਓ, ਵਿਚਾਰ ਲਓ, ਪਰ ਕੋਈ ਟਿੱਪਣੀ ਨਹੀਂ। ਜਦੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ, ਫਿਰ ਇਹਨਾਂ ਦੇ ਗੱਠਜੋੜ ਦੇ ਵਿੱਚ ਖੜੋਤ ਆ ਗਈ। ਪੰਥਕ ਮੁੱਦਿਆਂ ਦੇ ਮਾਮਲੇ ਤੇ ਗੱਠਜੋੜ 'ਚ ਕੋਈ ਖੜੋਤ ਨਹੀਂ, ਉਦੋਂ ਚੱਲ ਰਿਹਾ, ਉਦੋਂ ਸਾਰਾ ਕੁਝ ਉਵੇਂ ਹੀ ਹੈ। ਪਰ ਹੁਣ ਇਹਨਾਂ ਮਾਮਲਿਆਂ ਤੇ ਅਕਾਲੀ ਦਲ ਨੇ ਆਪਣਾ ਸਟੈਂਡ ਜਿਹੜਾ ਉਹ ਥੋੜਾ ਜਿਹਾ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ, ਜਾਂ ਕਹਿ ਲਓ ਕਿ ਥੋੜਾ ਜਿਹਾ ਮਜਬੂਰੀ ਵਾਲਾ ਗੱਠਜੋੜ ਵਾਲਾ ਹਿਸਾਬ ਬਣ ਗਿਆ। ਹਾਂ, ਮੁੱਖ ਮੰਤਰੀ ਸਾਬਕਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਜਾਂ ਸੁਨੀਲ ਜਾਖੜ ਨੇ, ਜਾਂ ਮਨਪ੍ਰੀਤ ਬਾਦਲ ਨੇ, ਉਹ ਸਿਆਸੀ ਗੱਠਜੋੜ ਦੀ ਹਮਾਇਤ ਦੇ ਵਿੱਚ ਜਾਪਦੇ ਸੀ, ਜਦੋਂ ਕਿ ਭਾਜਪਾ ਦੀ ਟਕਸਾਲੀ ਸਟੇਟ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਦਾ ਕੋਈ ਸਿਆਸੀ ਅਦਰੇਵਾਂ ਨਹੀਂ ਸੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਆਖਦੇ ਕਿ ਭਾਜਪਾ ਨੇ 13 ਸੀਟਾਂ ਦੀ ਤਿਆਰੀ ਵਿੱਢੀ ਹੋਈ ਹੈ, ਸੰਕਲਪ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਔਰ ਜਿਸ ਤਰੀਕੇ ਦੇ ਨਾਲ, ਇੱਥੇ ਆਪਾਂ ਇੱਕ ਹੋਰ ਗੱਲ ਨੂੰ ਨਾਲ ਜੋੜਦੇ ਚੱਲੀਏ, ਜਿਸ ਤਰੀਕੇ ਦੇ ਨਾਲ RSS ਨੇ ਕਿਸਾਨਾਂ ਦੇ ਲਈ ਅਨਾਰਕਿਸਟ ਸ਼ਬਦ ਵਰਤਿਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਇਹ ਲੋਕ ਦੇਸ਼ ਨੂੰ ਤੋੜ ਰਹੇ ਨੇ, ਇਹ ਮੋਦੀ ਵਿਰੋਧੀ ਨੇ। ਉਸ ਤਰੀਕੇ ਤੋਂ ਜੇ ਆਪਾਂ ਦੇਖੀਏ ਤਾਂ ਭਾਜਪਾ ਦਾ ਹੁਣ ਪੰਜਾਬ ਤੇ ਹਰਿਆਣੇ ਦੇ ਵਿੱਚ ਡਟਵਾਂ ਵਿਰੋਧ ਹੋਊਗਾ। ਉਸ ਨੇ ਅਕਾਲੀ ਦਲ ਨੂੰ ਪਿੱਛੇ ਕੀਤਾ, ਕਿਉਂਕਿ ਭਾਜਪਾ ਨੇ ਮਾਫ ਕਰਨਾ, RSS ਨੇ ਜਿਵੇਂ ਕਿਸਾਨੀ ਬਾਰੇ ਸ਼ਬਦ ਵਰਤੇ ਤਾਂ ਉਸ ਤੋਂ ਬਾਅਦ SKM ਸਿਆਸੀ, SKM ਗੈਰ ਸਿਆਸੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਤੁਸੀਂ ਸਾਨੂੰ ਟੈਗਿੰਗ ਲਾਉਣ ਜਾ ਰਹੇ ਹੋ, ਇਹ ਟੈਗਿੰਗ ਤੁਹਾਡੀ ਗਲਤ ਹੈ, ਅਸੀਂ ਇਹ ਟੈਗਿੰਗ ਬਰਦਾਸ਼ਤ ਨਹੀਂ ਕਰਾਂਗੇ, ਤੁਸੀਂ ਸਾਡੇ ਕਿਰਦਾਰਕੁਸ਼ੀ ਕਰ ਰਹੇ ਹੋ। ਔਰ ਉਹ ਲੋਕ ਤੁਸੀਂ ਦੇਖੋ ਕਿ ਮੋਦੀ ਨੂੰ ਡਿਫੈਂਡ ਕਰਨ ਵਾਸਤੇ ਉਹਨਾਂ ਨੂੰ ਕਿੰਨੀ ਕਾਹਲ ਹੈ, ਕਿੰਨੀ ਬਰੀਕੀ ਦੇ ਨਾਲ। ਇੱਕ ਪਾਸੇ ਜਿਹੜਾ ਸਾਡਾ ਕਿਸਾਨ ਸ਼ਹੀਦ ਹੈ ਸ਼ੁਭਕਰਨ ਸਿੰਘ, ਉਹਦੇ ਅਸਥੀਆਂ ਦੀ ਕਲਸ਼ ਯਾਤਰਾ ਚੱਲ ਰਹੀ ਹੈ, ਤੇ ਉਸ ਨੇ ਨੈਰੇਟਿਵ ਬਦਲਿਆ। ਉਹਨੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਮੁੰਡਾ ਨੌਜਵਾਨ ਮਰਿਆ, ਸ਼ਹੀਦ ਹੋਇਆ, ਇਹ ਪੁਲਿਸ ਦੀ ਗੋਲੀ ਨਾਲ ਮਰਿਆ, ਇਹਦੇ ਗੋਲੀ ਵੱਜੀ ਹੈ। ਤੇ ਉਹ ਜਿਹੜੇ ਲੋਕ ਪਹਿਲਾਂ ਹੀ ਭਾਜਪਾ ਨੂੰ ਲੈ ਕੇ ਛਛੋਪੰਜ ਦੇ ਵਿੱਚ ਸੀਗੇ, ਵੋਟ ਬੈਂਕ, ਉਹ ਥੜਕਣਾ ਸ਼ੁਰੂ ਹੋ ਗਿਆ ਕਿ ਇਹ ਤਾਂ ਸਾਡੇ ਲੋਕਾਂ ਦੇ ਗੋਲੀਆਂ ਮਾਰ ਰਹੇ ਨੇ। ਔਰ ਜਿਹੜੇ ਇਹ RSS ਵਾਲੇ ਕਹਿ ਰਹੇ ਨੇ ਸਾਡੇ ਕਿਸਾਨਾਂ ਨੂੰ ਇਹ ਅਨਾਰਕਿਸਟ ਨੇ, ਇਹ ਆ ਨੇ, ਉਹ ਦੱਸਣ ਕਿ ਬਾਰਡਰਾਂ ਤੇ ਉਹਨਾਂ ਦੇ ਕਿੰਨੇ ਕੁ ਬੰਦੇ ਖੜੇ ਆ, ਉਹ ਦੱਸਣ ਕਿ ਆਜ਼ਾਦੀ ਦੇ ਵਿੱਚ ਉਹਨਾਂ ਦੇ ਕਿੰਨੇ ਕੁ ਲੋਕ ਸ਼ਹੀਦ ਹੋਏ ਆ, ਕਿਸਾਨਾਂ ਦੇ ਸ਼ਹੀਦ ਹੋਏ, ਆਮ ਲੋਕਾਂ ਦੇ ਧੀਆਂ ਪੁੱਤਾਂ ਨੇ ਆਜ਼ਾਦੀ ਲੈ ਕੇ ਦਿੱਤੀ ਇਸ ਮੁਲਕ ਨੂੰ। ਉਹ ਦੱਸਣ ਕਿ ਐਮਰਜੈਂਸੀ ਦਾ ਵਿਰੋਧ ਉਹਨਾਂ ਨੇ ਕਿੰਨਾ ਕੀਤਾ, ਇੰਦਰਾ ਗਾਂਧੀ ਦੀ ਐਮਰਜੈਂਸੀ ਦਾ। ਜਦੋਂ ਦੇਸ਼ ਨੂੰ ਲੋੜ ਹੈ, ਜਦੋਂ ਲੋਕਾਂ ਨੂੰ ਲੋੜ ਹੈ, ਜਦੋਂ ਦੇਸ਼ ਪੱਧਰ ਦਾ ਕੋਈ ਪ੍ਰੋਟੈਸਟ ਕਰਨਾ ਹੈ, ਕੋਈ ਮੁਜ਼ਾਹਰਾ ਕਰਨਾ ਹੈ, ਉਦੋਂ ਤੁਹਾਡੀ ਜ਼ੀਰੋ ਐਕਟੀਵਿਟੀ ਹੈ ਗਰਾਊਂਡ ਦੇ ਉੱਤੇ, ਉਦੋਂ ਤੁਹਾਡਾ ਕੋਈ ਉੱਥੇ ਬੰਦਾ ਨਜ਼ਰ ਨਹੀਂ ਆਉਂਦਾ। ਇਹ ਕਹਿੰਦੇ ਨੇ ਕਿ ਸਾਵਰਕਰ ਫਲਾਂ ਸੈੱਲ ਦੇ ਵਿੱਚ ਰਿਹਾ, ਫਲਾਂ ਸੈੱਲ ਦੇ ਵਿੱਚ ਰਿਹਾ, ਅੰਡੇਮਾਨ ਨਿਕੋਬਾਰ, ਲਿਸਟਾਂ ਕੱਢ ਕੇ ਦੇਖ ਲਓ। ਗਦਰੀ ਬਾਬੇ ਉੱਥੇ ਅੰਡੇਮਾਨ ਨਿਕੋਬਾਰ ਦੇ ਵਿੱਚ, ਪੰਜਾਬੀ ਸਭ ਤੋਂ ਵੱਧ ਸੀਗੇ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਦੇ ਵਿੱਚ, ਕਾਲੇ ਪਾਣੀਆਂ ਦੇ ਵਿੱਚ। ਸੋਹਣ ਸਿੰਘ ਭਕਨੇ ਵਰਗਿਆਂ ਦੇ ਕੁੱਬ ਐਵੇਂ ਨਹੀਂ ਪਏ ਬਾਬਿਆਂ ਦੇ, ਲਿਸਟਾਂ ਕੱਢ ਕੇ ਤੁਸੀਂ ਦੇਖੋ। ਤੇ ਇਹ ਕਹਿੰਦੇ ਨੇ ਸਾਵਰਕਰ ਉੱਥੇ ਸੀਗਾ, ਸਾਵਰਕਰ ਤੋਂ ਉੱਪਰ ਇੱਕ ਸੈੱਲ ਸੀਗਾ। ਜੇ ਕਿਤੇ ਸਾਵਰਕਰ ਦੀ ਗੱਲ ਚੱਲੇ ਇਹਨਾਂ ਨੂੰ ਦੱਸ ਦਿਓ, ਸਾਵਰਕਰ ਤੋਂ ਉੱਪਰ ਇੱਕ ਸੈੱਲ ਸੀਗਾ, ਸਾਡਾ ਬਜ਼ੁਰਗ ਚਰਨ ਸਿੰਘ ਉਸ ਸੈੱਲ ਦੇ ਵਿੱਚ ਸੀਗਾ, ਉੱਥੇ ਰਿਹਾ। ਪਤਾ ਨਹੀਂ 4 ਸਾਲ ਕੇ 5 ਸਾਲ ਉਸ ਸੈੱਲ ਦੇ ਵਿੱਚ ਚਰਨ ਸਿੰਘ ਰਹੇ ਨੇ, ਸਾਡੇ ਬਜ਼ੁਰਗ ਗਦਰੀ ਬਾਬਿਆਂ ਦੇ ਵਿੱਚੋਂ ਇੱਕ ਸੀਗੇ। ਉੱਥੇ ਨਾ ਖੜਿਆ ਜਾਂਦਾ ਸੀ, ਨਾ ਬੈਠਿਆ ਜਾਂਦਾ ਸੀ, ਨਾ ਬੰਦਾ ਪ੍ਰੋਪਰ ਖੜ ਸਕਦਾ ਸੀ, ਨਾ ਬੈਠ ਸਕਦਾ ਸੀ। ਜਿਹੜੇ ਸਾਵਰਕਰ ਦੇ ਸੈੱਲ ਦੀ ਇਹ ਗੱਲ ਕਰਦੇ ਆ, ਉਸ ਸੈੱਲ ਤੋਂ ਉੱਪਰ, ਠੀਕ ਉੱਪਰਲਾ ਫਲੋਰ ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਹਦੇ 'ਚ ਚਰਨ ਸਿੰਘ ਸੀਗੇ।
ਜਿਹੜੇ ਉੱਥੇ ਪਤਾ ਨਹੀਂ ਕਿੰਨਾ ਸਮਾਂ 4 ਸਾਲ ਰਹੇ ਨੇ, ਹੁਣ ਤੁਸੀਂ 4 ਸਾਲਾਂ ਨੂੰ ਮਹੀਨਿਆਂ ਦੇ ਵਿੱਚ ਤਬਦੀਲ ਕਰੋ, ਦਿਨਾਂ ਦੇ ਵਿੱਚ ਤਬਦੀਲ ਕਰੋ, ਕਿੰਨੇ ਬਣ ਜਾਣਗੇ? ਘੰਟਿਆਂ ਦੇ ਵਿੱਚ ਤਬਦੀਲ ਕਰੋ। ਕੀ ਆਪਾਂ ਗੋਡਿਆਂ ਪਰ ਨਹੀਂ ਖੜ ਸਕਦੇ? ਜੇ ਆਪਾਂ ਗੋਡਿਆਂ ਤੇ ਖੜਨਾ ਹੋਵੇ, ਕਿੰਨਾ ਕੁ ਚਿਰ ਖੜ ਜਾਾਂਗੇ? ਜੇ ਆਪਾਂ ਸਿੱਧੇ ਖੜੇ ਵੀ ਨਾ ਹੋ ਸਕੀਏ, ਕਿੰਨਾ ਕੁ ਚਿਰ ਖੜ ਜਾਾਂਗੇ? ਉਹਨਾਂ ਲੋਕਾਂ ਦੀ ਬਦੌਲਤ ਅੱਜ ਆਪਾਂ ਇਹ ਗੱਲਾਂ ਕਰ ਸਕਦੇ ਹਾਂ। ਉਹਨਾਂ ਲੋਕਾਂ ਦੇ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ। ਉਹਨਾਂ ਲੋਕਾਂ ਕਰਕੇ ਵੋਟਾਂ ਪੈਣ ਲੱਗੀਆਂ, ਨਹੀਂ ਸੀ ਪੈਣੀਆਂ ਕਦੇ। ਅੰਗਰੇਜ਼ਾਂ ਨੇ ਕਿਹੜੀਆਂ ਵੋਟਾਂ ਪਾਉਣੀਆਂ ਸੀ? ਉਹ ਆਪਣੇ ਤਰੀਕੇ ਨਾਲ ਹੀ ਚੁਣ ਲੈਂਦੇ ਸੀਗੇ। ਸੋ ਖੈਰ, ਆਪਾਂ ਵਾਪਸ ਆਉਣੇ ਆ। RSS ਨੇ ਜਿਵੇਂ ਇਹ ਆਪਣਾ ਪੱਤਰ ਜਾਰੀ ਕੀਤਾ ਤਾਂ ਉਵੇਂ ਹੀ ਫਿਰ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ। ਉਸੇ ਵਿਰੋਧ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਛੱਛੋ-ਪੰਜ ਦੇ ਮਾਮਲੇ ਤੇ ਆ। ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਔਖਾ ਹੋਇਆ ਪਿਆ ਕਿ ਅਸੀਂ ਕਿਹਦੇ ਗੱਠਜੋੜ ਕਰੀਏ ਜਾਂ ਨਾ ਕਰੀਏ। ਹਾਲਾਂਕਿ ਮੈਂ ਕਈ ਵਾਰੀ ਆਪਾਂ ਇਸ ਗੱਲ ਨੂੰ ਉੱਤੇ ਦਾਅਵੇਦਾਰੀ ਕਰਦੇ ਹਾਂ, ਇਸ ਗੱਲ ਉੱਤੇ ਖੜੇ ਵੀ ਹਾਂ ਕਿ ਗੱਠਜੋੜ ਐਲਾਨੀਆਂ ਕਈ ਵਾਰੀ ਨਹੀਂ ਹੁੰਦੇ। ਗੱਠਜੋੜ ਅੰਦਰ ਖਾਤੇ ਵੀ ਹੋ ਜਾਂਦੇ ਆ ਕਿ ਜਿੱਥੇ ਤੁਹਾਡਾ ਕੈਂਡੀਡੇਟ ਮਜ਼ਬੂਤ ਹੈ, ਉੱਥੇ ਸਾਡਾ ਮਾੜਾ ਹੋਊਗਾ। ਤੁਸੀਂ ਉੱਥੇ ਵੋਟਾਂ ਪਵਾ ਦਿਓ, ਅਸੀਂ ਪਿੰਡਾਂ ਦੇ ਵਿੱਚ ਆਪਦੀਆਂ ਵੋਟਾਂ, ਸਾਡੀਆਂ ਇੱਥੇ ਵਿਰੋਧ ਨਾ ਕਰਿਓ, ਇੱਥੇ ਅਸੀਂ ਲੈ ਲਾਂਗੇ ਵੋਟਾਂ। ਇਸ ਤਰ੍ਹਾਂ ਦੇ ਗੱਠਜੋੜ ਵੀ ਹੁੰਦੇ ਆ। ਜ਼ਰੂਰੀ ਨਹੀਂ ਹੁੰਦਾ ਕਿ ਐਲਾਨ ਹੋ ਕੇ ਗੱਠਜੋੜ ਹੋਣ। ਬਹੁਤ ਤਰ੍ਹਾਂ ਦੀ ਸਿਆਸਤ ਹੁੰਦੀ ਹੈ, ਬਹੁਤ ਤਰੀਕਿਆਂ ਨਾਲ ਸਿਆਸਤ ਕੀਤੀ ਜਾਂਦੀ ਹੈ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਆਪਣੇ ਨਾਲ ਅੱਗੇ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।